ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 27 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੌਰਨੀ ਟਰਕੀ, ਇਹਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਗਿੱਪੀ ਗਰੇਵਾਲ ਦੇ ਨਾਲ ਜੁੜੀ ਖਬਰ ਤੋਂ। ਗਿੱਪੀ ਗਰੇਵਾਲ ਦੇ ਘਰ ਤੇ ਫਾਇਰਿੰਗ ਹੁੰਦੀ ਹੈ ਕੈਨੇਡਾ ਦੇ ਵਿੱਚ, ਵਾਈਟ ਰੌਕ ਇਲਾਕੇ ਦੇ ਵਿੱਚ, ਤੇ ਉਸ ਤੋਂ ਬਾਅਦ ਕਹਿੰਦੇ ਇਸ ਵਾਰਦਾਤ ਨੇ, ਇਸ ਫਾਇਰਿੰਗ ਨੇ ਸਿੰਗਰ ਡਰਾਤੇ ਜੀ। ਬਿਲਕੁਲ, ਸਿੰਗਰ ਤੇ ਪਹਿਲਾਂ ਹੀ ਡਰੇ ਹੋਏ ਸੀਗੇ। ਹੁਣ ਇਸ ਘਟਨਾ ਨੇ ਹੋਰ ਥੋੜਾ ਜਿਹਾ ਡਰ ਵਧਾ ਦੇਣਾ, ਤੇ ਜਦੋਂ ਡਰ ਵੱਧਦਾ ਤੇ ਉਹਨਾਂ ਹੀ ਫਿਰ ਕਾਰੋਬਾਰ ਵੀ ਵੱਧਦਾ, ਕਿਉਂਕਿ ਕ੍ਰਾਈਮ ਦੀ ਦੁਨੀਆ 'ਚ ਇਹੀ ਇੱਕ ਕਾਰੋਬਾਰ ਹੁੰਦਾ ਜਿਹੜਾ ਡਰ ਦੇ ਨਾਲ ਚੱਲਦਾ। ਸੋ ਲਿਹਾਜ਼ਾ ਇਸ ਵੇਲੇ ਦੇਖੋ, ਇੱਕ ਤੇ ਇਹ ਵੀ ਸੋਸ਼ਲ ਮੀਡੀਆ ਤੇ ਬੜੀ ਗੱਲ ਟ੍ਰੈਂਡ ਕਰਨ ਲਈ ਆ। ਬੜੇ ਲੋਕ ਕਹਿ ਰਹੇ ਕਿ ਸ਼ਾਇਦ ਇਹ ਜੀ ਕੋਈ ਯਤਨ ਹੈ, ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਚੀਪ ਪਬਲਿਸਿਟੀ ਹੁੰਦੀ ਹੈ। ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਖੁਦ ਗਿੱਪੀ ਗਰੇਵਾਲ ਨੇ ਆ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਇੱਕ ਬਹੁਤ ਵੱਡੇ ਚੈਨਲ ਉੱਤੇ ਕਿ ਘਰ ਦੇ ਬਾਹਰ 4-5 ਫਾਇਰ ਹੋਏ ਆ। ਹਾਂ, ਉਹਦੇ ਨਾਲ ਇਹ ਆਖਿਆ ਕਿ ਮੈਨੂੰ ਕਦੇ ਵੀ ਫਰੈਤੀ ਵਾਸਤੇ ਨਾ ਲਾਰੈਂਸ ਨੇ ਕਦੇ ਪਹਿਲਾਂ ਕੋਈ ਕਾਲ ਕੀਤੀ ਹੈ ਨਾ ਬਾਅਦ 'ਚ ਕੀਤੀ, ਕਿਉਂਕਿ ਇੱਕ ਕਥਿਤ ਤੌਰ ਤੇ ਪੋਸਟ ਵਾਇਰਲ ਹੋਇਆ ਸੀਗਾ। ਉਸ ਤੋਂ ਬਾਅਦ ਫਿਰ ਇਹ ਚਰਚਾਵਾਂ ਚੱਲੀਆਂ ਸਨ ਕਿ ਸ਼ਾਇਦ ਲਾਰੈਂਸ ਬਿਸ਼ਨੋਈ ਨੇ ਇਹ ਸਾਰੀ ਫਾਇਰਿੰਗ ਕਰਵਾਈ ਆ। ਹੁਣ ਵਿੱਕੀ ਮਧੂਖੇੜਾ ਕਤਲकांड ਤੋਂ ਬਾਅਦ ਤੁਹਾਨੂੰ ਪਤਾ ਹੀ ਹੈ, ਫਿਰ ਸਿੱਧੂ ਮੂਸੇਵਾਲਾ, ਤੇ ਉਸ ਤੋਂ ਬਾਅਦ ਆਹ ਫਾਇਰਿੰਗ ਦੀ ਘਟਨਾ। ਮਤਲਬ ਕਿ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਆਪਾਂ ਕਿ ਮਿਊਜ਼ਿਕ ਇੰਡਸਟਰੀ ਪਹਿਲਾਂ ਹੀ ਸਦਮੇ ਦੇ ਵਿੱਚ ਸੀ, ਕੀ ਚੱਲਦਾ ਪਿਆ, ਤੇ ਹੁਣ ਉਸ ਤੋਂ ਬਾਅਦ ਤੇ ਫਿਰ ਸਾਰਾ ਕੁਝ ਜਿਹੜਾ ਹੈ ਉਹ ਗਲਤ ਜਿਹਾ ਹੁੰਦਾ ਜਾਂਦਾ। ਤੇ ਅੱਜ ਇੱਕ ਹੋਰ ਘਟਨਾ ਵੀ ਵਾਪਰੀ ਆ ਨਾ, 2 ਨਿਸ਼ਾਨੇਬਾਜ਼ ਜਿਹੜੇ ਫੜੇ ਨੇ ਦਿੱਲੀ ਪੁਲਿਸ ਨੇ, ਉਹਨਾਂ ਬਾਰੇ ਦਾਅਵਾ ਇਹ ਕੀਤਾ ਗਿਆ ਕਿ ਉਹਨਾਂ ਦੇ ਨਿਸ਼ਾਨੇ ਉੱਤੇ ਲੁਧਿਆਣੇ ਜ਼ਿਲ੍ਹੇ ਨਾਲ ਤਾਲੁਕ ਰੱਖਣ ਵਾਲਾ ਅਲੀ ਮੰਗਤ ਨਾਂ ਦਾ ਸਿੰਗਰ ਸੀਗਾ ਨਿਸ਼ਾਨੇ ਤੇ ਉਹਨਾਂ ਦੇ ਜੀ। ਸੋ ਇਹ ਇੱਕ ਖਬਰ ਹੋਰ ਨਾਲ ਜੁੜ ਗਈ। ਜਦੋਂ ਇਸ ਤਰ੍ਹਾਂ ਦੀਆਂ ਜੋੜਵੀਆਂ ਖਬਰਾਂ ਆ ਜਾਣ, ਇਸ ਤਰ੍ਹਾਂ ਦੀਆਂ ਡਰਾਉਣੀਆਂ ਖਬਰਾਂ ਆ ਜਾਣ, ਤੇ ਫਿਰ ਸਿੰਗਰ ਕਿਉਂ ਨਾ ਡਰਨਗੇ। ਸਿੰਗਰ ਤੇ ਅੱਗੇ ਬਤੇਰਾ ਕੁਛ ਇੱਥੇ ਕਈ ਮੈਂ ਸਿੰਗਰਾਂ ਨੂੰ ਜਾਣਦਾ ਪਰਸਨਲ, ਚਲੋ ਸਿਕਿਉਰਿਟੀ ਕਾਰਨ ਨੇ, ਸਿਕਿਉਰਿਟੀ ਕਰਕੇ ਮੈਂ ਦੱਸ ਨਹੀਂ ਸਕਦਾ ਨਾਮ, ਕਿ ਉਹਨਾਂ ਨੇ ਨਾ ਸਿਰਫ ਗਨਮੈਨ ਲਏ ਹੋਏ ਨੇ ਬਲਕਿ ਆਪਣੀ ਪ੍ਰਾਈਵੇਟ ਸਿਕਿਉਰਿਟੀ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ। ਇਹ ਬਹੁਤ ਸੂਰਤ ਹਾਲ ਜਿਹੜੀ ਖਰਾਬ ਹੁੰਦੀ ਨਜ਼ਰ ਆਉਂਦੀ ਹੈ। ਤਾਂ ਇਹੀ ਆ ਹੁਣ ਤੱਕ ਦੀ ਅਪਡੇਟ, ਕਿਉਂਕਿ ਗਿੱਪੀ ਗਰੇਵਾਲ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦਾ ਕੋਈ ਵੀ ਇਹਦੇ ਤੇ ਪ੍ਰਤੀਕਰਮ ਨਹੀਂ ਆਇਆ, ਕਿਉਂਕਿ ਘਟਨਾ ਜਿਹੜੀ ਹੈ ਉਹ ਹੈਗੀ ਹੈ ਕੈਨੇਡਾ ਦੀ। ਜ਼ਾਹਰ ਜੀ ਗੱਲ ਹੈ ਕਿ ਉੱਥੋਂ ਦੀ ਪੁਲਿਸ ਕਿਉਂ ਪ੍ਰਤੀਕਰਮ ਦੇਵੇਗੀ। ਪਰ ਕੁਝ ਖਬਰਾਂ ਇਹ ਵੀ ਆਈਆਂ ਨੇ ਕਿ ਗਿੱਪੀ ਗਰੇਵਾਲ ਇਸ ਸਮੇਂ ਇੰਡੀਆ 'ਚ ਹੀ ਹੈ, ਸ਼ਾਇਦ ਇੰਡੀਆ ਤੋਂ ਮਤਲਬ ਕਿ ਪੰਜਾਬ ਦੇ ਵਿੱਚ ਹੀ ਹੈ, ਕਿਉਂਕਿ ਉਹ ਕੰਮ ਕਾਰ ਤੇ ਇੱਥੇ ਕਰਦੇ ਆ। ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਵੇਖਣ ਵਾਲੀ ਗੱਲ ਹੋਏਗੀ ਨਾ, ਕਿ ਜਿਹੜੇ ਉੱਧਰ ਰਹਿੰਦੇ ਨੇ ਉਹ ਇੱਧਰ ਆ ਕੇ ਕੰਮ ਕਾਰ ਕਰਦੇ ਨੇ, ਤਾਂ ਦੋਵਾਂ ਥਾਵਾਂ ਤੇ ਫਿਰ ਖਤਰਾ ਹੈ ਨਾ। ਕਿਉਂਕਿ ਜੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਤੇ ਫਿਰ ਪੰਜਾਬ ਦੇ ਵਿੱਚ ਤੇ ਉਹ ਤੋਂ ਵੀ ਜ਼ਿਆਦਾ ਖਤਰਾ ਰਹੇਗਾ। ਦੂਜੀ ਚੀਜ਼ ਇਹ ਆ ਕਿ ਇੱਕ ਸਿੰਗਰ ਬਾਰੇ ਹੋਰ ਮੇਰੇ ਮਿੱਤਰ ਨੇ ਮੈਨੂੰ ਦੱਸਿਆ, ਕਹਿੰਦਾ ਬੜਾ ਫੇਮਸ ਸਿੰਗਰ ਆ, ਕੈਨੇਡਾ 'ਚ ਹੀ ਰਹਿੰਦਾ ਹੈ, ਉਹ ਉੱਥੋਂ ਸ਼ਿਫਟ ਹੋ ਰਿਹਾ ਕਿਸੇ ਹੋਰ ਮੁਲਕ ਦੇ ਵਿੱਚ, ਯਾਨੀ ਇੱਥੋਂ ਸੱਜੇ ਖੱਬੇ ਜਾ ਕੇ
ਤੇ ਜਿਹੜੇ ਕੈਨੇਡਾ 'ਚ ਕਹਿੰਦੇ ਕਿ ਅਸੀਂ ਬਈ ਹੁਣ ਸੇਫ ਹੋ ਗਏ ਹਾਂ, ਤਾਂ ਕਿਤੇ ਨਾ ਕਿਤੇ ਉੱਥੇ ਵੀ ਸੋਚਣ ਵਾਸਤੇ ਮਜਬੂਰ ਨੇ ਕਿ ਬਈ ਹੁਣ ਕੀ ਕਿੱਧਰੋਂ ਜਾਈਏ। ਮਸਲਾ ਖਾਸਾ ਵਿਗੜ ਗਿਆ ਜੀ। ਤੇ ਖੁਲਾਸੇ ਦੇ ਵਿੱਚ ਪਤਾ ਲੱਗਿਆ ਮਿੰਟੂ ਜੀ, ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰ ਵੀ ਕੁੱਟੇ ਗਏ ਸਨ ਜੀ। ਦੇਖੋ, ਸੁਲਤਾਨਪੁਰ ਲੋਧੀ ਦੇ ਵਿੱਚ ਜਿੱਦਣ ਪੁਲਿਸ ਮੁਕਾਬਲਾ ਹੋਇਆ, ਉਸ ਤੋਂ ਬਾਅਦ ਵੀਡੀਓ ਜਾਰੀ ਕਰਨ ਦਾ ਇੱਕ ਸਿਲਸਿਲਾ ਚੱਲਣ ਡਿਆ। ਕਦੇ ਅਕਾਲੀ ਦਲ ਵੱਲੋਂ ਵੀਡੀਓ ਜਾਰੀ ਕੀਤਾ ਜਾਂਦਾ ਹੈ, ਕਦੇ ਪੁਲਿਸ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ ਮੁੱਦਾ ਨਾ ਬਿਕਰਮ ਸਿੰਘ ਮਜੀਠੀਆ ਬਹੁਤ ਉਠਾ ਰਹੇ ਨੇ। ਮਤਲਬ ਕਿ ਉਹ ਇਸ ਤਰ੍ਹਾਂ ਇੱਕ ਗੱਲ ਜਚਾਉਣੀ ਚਾਹੁੰਦੇ ਆ ਕਿ ਭਗਵੰਤ ਮਾਨ ਦੇ ਕਹਿਣ ਉੱਤੇ ਹੀ ਸ਼ਾਇਦ ਇਹ ਜੋ ਪੁਲਿਸ ਮੁਕਾਬਲਾ ਹੋਇਆ ਤੇ ਇਹਦੇ ਵਿੱਚ ਵੀ ਪੁਲਿਸ ਜਿਹੜੀ ਹੈ ਉਹ ਗੁਰੂ ਘਰ 'ਚ ਵੜੀ ਆ ਜੀ। ਐਸਐਸਪੀ ਨੇ ਇਹ ਗੱਲ ਆਖੀ ਸੀ ਕਿ ਗੁਰੂ ਘਰ ਦੇ ਨਾਲ ਜ਼ਮੀਨ ਲੱਗਦੀ ਆ, ਜ਼ਮੀਨ ਦੇ ਵਿੱਚ ਤੱਕ ਪੁਲਿਸ ਜ਼ਰੂਰ ਗਈ ਆ, ਪਰ ਗੁਰੂ ਘਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਐਂਟਰੀ ਨਹੀਂ ਹੋਈ, ਕੋਈ ਦਾਖਲਾ ਨਹੀਂ ਹੋਇਆ, ਕੋਈ ਨਿਰਾਦਰ ਨਹੀਂ ਹੋਇਆ, ਕੋਈ ਬੇਅਦਬੀ ਨਹੀਂ ਹੋਈ। ਮਤਲਬ ਕਿ ਉਧਰੋਂ ਵੀ ਉਹ ਵੀਡੀਓ ਜਾਰੀ ਕਰ ਰਹੇ ਆ ਜਿਹਦੇ ਵਿੱਚ ਬਾਬਾ ਮਾਨ ਸਿੰਘ ਨਾਲ ਗੱਲਬਾਤ ਕਰਦੇ ਕੁਝ ਆਫੀਸ਼ੀਅਲਸ ਇਹਨਾਂ ਦੇ ਜਿਹੜੇ ਨਜ਼ਰ ਵੀ ਆ ਰਹੇ ਨੇ। ਹੁਣ ਮਸਲਾ ਜਿਹੜਾ ਹੈ ਇਹ ਅੱਜ ਇੱਕ ਹੋਰ ਰੁਖ ਅਖਤਿਆਰ ਕਰ ਗਿਆ, ਕਿਉਂਕਿ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਇਹ ਜਾਰੀ ਕੀਤੀ ਆ, ਸ਼ਾਇਦ ਮਤਲਬ ਕਿ ਵੀਡੀਓ ਜਾਰੀ ਕੀਤੀ ਆ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਸਾਜਰੇ, ਤਾਂ ਉਸ ਵੇਲੇ 2 ਪੱਤਰਕਾਰਾਂ ਨੂੰ ਉੱਥੇ ਕੁੱਟਿਆ ਗਿਆ ਜੀ। ਮਤਲਬ ਕਿ 2 ਪੱਤਰਕਾਰ ਸੀਗੇ ਜਿਹੜੇ, ਉਹਨਾਂ ਨੂੰ ਕੁੱਟਿਆ ਗਿਆ ਤੇ ਕੈਮਰਾਮੈਨ ਦੀ ਜਿਹੜੀ ਕੁੱਟਮਾਰ ਕੀਤੀ ਗਈ ਆ, ਨਤੀਜਨ ਉਹਦੇ ਹੱਥ ਦੀਆਂ ਉਂਗਲਾਂ ਵੀ ਟੁੱਟੀਆਂ ਤੇ ਇੱਕ ਕੰਨ ਦਾ ਪਰਦਾ ਫਟ ਗਿਆ। ਤੇ ਕਹਿੰਦੇ ਆ ਕਿ ਸਬੂਤ ਮਿਟਾਉਣ ਵਾਸਤੇ ਕੈਮਰਾਮੈਨ ਦਾ ਜਿਹੜਾ ਸੀਗਾ ਮੋਬਾਈਲ ਫੋਨ ਉਹ ਵੀ ਖੋਲਿਆ ਗਿਆ ਤੇ ਕਹਿੰਦੇ ਆ ਕਿ ਵਾਰ-ਵਾਰ ਹੁਕਮ ਹੋਣ ਦੇ ਬਾਵਜੂਦ ਇੱਕ ਏਐਸਆਈ ਕੈਮਰਾਮੈਨ ਦਾ ਫੋਨ ਵਾਪਸ ਕਰਨ ਤੋਂ ਇਨਕਾਰੀ ਹੈ, ਜਿਸ ਤੋਂ ਸਪਸ਼ਟ ਹੈ ਕਿ ਉਸ ਨੂੰ ਉੱਪਰੋਂ ਆਸ਼ੀਰਵਾਦ ਪ੍ਰਾਪਤ ਹੈ। ਮਤਲਬ ਕਿ ਦੇਖੋ, ਇੱਕ ਵੈਸੇ ਨਾ ਕਮਾਲ ਦੀ ਗੱਲ ਆ ਕਿ ਬਿਕਰਮ ਸਿੰਘ ਮਜੀਠੀਆ ਪੱਤਰਕਾਰਾਂ ਵਾਲਾ ਕੰਮ ਕਰ ਰਹੇ ਨੇ ਤੇ ਪੱਤਰਕਾਰ ਅਗਾਂਹ ਜੋ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹਨਾਂ ਦਾ ਕੰਮ ਕਰ ਰਹੇ ਨੇ, ਉਹ ਸਮਰਥਕ ਹੀ ਬਣੇ ਪਏ ਨੇ ਸਰਕਾਰ ਦੇ। ਇਹ ਇੱਕ ਕਮਾਲ ਦਾ ਇੱਕ ਦ੍ਰਿਸ਼ ਚੱਲ ਰਿਹਾ ਪੰਜਾਬ 'ਚ ਕਿ ਬਹੁਤ ਵੱਡਾ ਮੀਡੀਆ ਦਾ ਹਿੱਸਾ ਜਿਹੜਾ ਉਹ ਆਪਣਾ ਕੰਮ ਛੱਡ ਕੇ ਤੇ ਜੋ ਸਮਰਥਕਾਂ ਦਾ ਕੰਮ ਹੁੰਦਾ ਹੈ, ਹਰ ਗੱਲ ਤੇ ਉਹਨਾਂ ਨੇ ਆਪਣੀ ਸਰਕਾਰ ਨੂੰ ਡਿਫੈਂਡ ਕਰਨਾ, ਹਰ ਗੱਲ ਤੇ ਆਪਣੀ ਸਰਕਾਰ ਨੂੰ ਉਹਨਾਂ ਨੇ ਪ੍ਰਮੋਟ ਕਰਨਾ, ਸਾਰੀਆਂ ਚੀਜ਼ਾਂ ਜਿੱਦਾਂ ਕਹਿ ਲਓ ਕਿ ਉਹ ਸਾਰਾ ਕੁਝ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਕਰਦਾ ਪਿਆ। ਤੇ ਬਿਕਰਮ ਸਿੰਘ ਮਜੀਠੀਆ ਕਦੇ ਵੀਡੀਓ ਜੀ ਕੱਢ ਲਿਆਉਂਦਾ, ਉਹ ਹਾਲਾਂਕਿ ਰਿਲੀਜ਼ ਨਹੀਂ ਕੀਤੀ, ਤੇ ਦੂਜੇ ਪਾਸੇ ਆ ਹੁਣ ਖਬਰ ਕੱਢ ਲੈਂਦੀ, ਜਦ ਕਿ ਪੱਤਰਕਾਰ ਹੀ ਪੱਤਰਕਾਰਾਂ ਦੀ ਖਬਰ ਨਹੀਂ ਲਾ ਰਹੇ। ਇਹ ਇੱਕ ਵੇਖਣ ਵਾਲੀ ਗੱਲ ਹੈ, ਕਿਉਂਕਿ ਅਸੀਂ ਤੇ ਕਿਤੇ ਪੜਿਆ ਸੁਣਿਆ ਹੀ ਨਹੀਂ ਉੱਥੇ ਪੱਤਰਕਾਰ ਕੁੱਟੇ ਗਏ ਨੇ। ਜੇ ਪੱਤਰਕਾਰ ਕੁੱਟੇ ਗਏ ਨੇ ਤਾਂ ਘੱਟੋ ਘੱਟ ਖਬਰ ਤੇ ਲਾਓ, ਪਤਾ ਤੇ ਲੱਗੇ ਜੀ। ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਕੌਣ ਪੱਤਰਕਾਰ ਨੇ ਤੇ ਕੀ ਹਿਸਾਬ ਕਿਤਾਬ ਆ। ਪਰ ਮਸਲਾ ਤੇ ਜਿਹੜਾ ਨਾ ਕਿ ਦੇਖੋ ਇਹਨਾਂ ਦੇ ਰਾਜ ਦੇ ਵਿੱਚ ਵੀ ਅਜਿਹਾ ਹੋਇਆ, ਪਰ ਮੈਂ ਹਮੇਸ਼ਾ ਕਹਿੰਦਾ ਕਿ ਦਾਗ ਲਹੂ ਨਾਲ ਨਹੀਂ ਧੋਤੇ ਜਾਂਦੇ। ਹੁਣ ਜਿਹੜੀ ਇਹ ਗੱਲ ਕਹਿੰਦੇ ਆ ਕਿ ਭਗਵੰਤ ਮਾਨ, ਮੈਂ 1-2 ਗੱਲਾਂ ਕਰਾਂਗਾ ਇਸ ਮਸਲੇ ਤੇ, ਉਹ ਬੜੀਆਂ ਕਿਤੇ ਨਾ ਕਿਤੇ ਸੋਚਣ ਵਾਲੀਆਂ ਕਿ ਬਈ ਗੱਲ ਇਹ ਆ ਕਿ ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਐਂਟਰੀ ਹੋਈ ਆ ਜੀ ਗੁਰੂ ਘਰ ਦੇ ਵਿੱਚ, ਪੁਲਿਸ ਦੀ ਪਤਾ ਨਹੀਂ ਹੋਈ ਕਿ ਨਹੀਂ ਹੋਈ, ਸਾਨੂੰ ਤਾਂ ਪਤਾ ਨਹੀਂ ਹੈ। ਪਰ ਵੱਡੀ ਗੱਲ ਇਹ ਆ ਕਿ ਆਹੀ ਇਲਜ਼ਾਮ ਤੁਹਾਡੇ ਤੇ ਲੱਗੇ ਸਨ, ਤੁਹਾਨੂੰ ਉਦੋਂ ਗਲਤੀ ਮੰਨ ਲੈਣੀ ਚਾਹੀਦੀ ਸੀ। ਜੇ ਤੁਸੀਂ ਕਹਿੰਦੇ ਹੋ ਕਿ ਅੱਜ ਗਲਤ ਹੋਇਆ ਤਾਂ ਉਸ ਵੇਲੇ ਫਿਰ ਤੁਹਾਨੂੰ ਆਪਣੀ ਗਲਤੀ ਪ੍ਰਵਾਨ ਕਰਨੀ ਚਾਹੀਦੀ ਸੀ। ਅੱਜ ਹੁਣ ਤੁਸੀਂ ਕਈ ਸਾਲਾਂ ਬਾਅਦ ਆਪਣੀ ਗਲਤੀ ਸਹੀ ਪ੍ਰਵਾਨ ਲੱਗੇ ਜੇ ਕਰਨ। ਦੂਜੇ ਪਾਸੇ ਇੱਕ ਮੁੱਦਾ ਹੋਰ ਹੈ, ਜਿੱਦਾਂ ਧਾਮੀ ਸਾਹਿਬ ਜਾਂ ਹੋਰ ਇਹ ਉਠਾ ਰਹੇ ਨੇ ਕਿ ਪੁਲਿਸ ਨੇ ਦਖਲ ਨਹੀਂ ਸੀ ਦੇਣਾ, ਦੋਨਾਂ ਧਿਰਾਂ ਦਾ ਆਪਸੀ ਵਿਵਾਦ ਜਿਹੜਾ ਸੀ ਉਹ ਮਿਲ ਬੈਠ ਕੇ ਸੁਲਝਾਇਆ ਜਾਂਦਾ। ਤੇ ਇਹ ਸਵਾਲ ਤੇ ਇਹਨਾਂ ਨੂੰ ਕੀਤਾ ਜਾ ਸਕਦਾ ਹੈ ਕਿ ਇਹਨਾਂ ਦੀ ਜਿਹੜੀ ਖਾਸ ਤੌਰ ਤੇ ਬਾਬਾ ਮਾਨ ਸਿੰਘ, ਬਾਬਾ ਬਲਵੀਰ ਸਿੰਘ ਧੜੇ ਦੀ ਜਿਹੜੀ ਲੜਾਈ ਇਹਨੇ ਸਾਲਾਂ ਤੋਂ ਚੱਲਦੀ ਆ ਰਹੀ ਆ, ਆਹ ਕੰਮ ਤੇ ਜੇ ਤੁਸੀਂ ਵੀਡੀਓ ਬਣ ਕੇ ਕਰ ਦਿੰਦੇ ਤਾਂ ਬਿਹਤਰ ਹੁੰਦਾ। ਇਹ ਤੁਹਾਨੂੰ ਕਰਵਾ ਲੈਣਾ ਚਾਹੀਦਾ ਸੀ। ਖੈਰ
सवाल बहुत ने। हालांकि पुलिस ने जो किया, मैनू लगता कि पुलिस ने भी बहुत खता खाधी आ, बिना किसी ठोस जानकारी तो, ठोस इनपुट तो, इंटैलीजेंस तो, किते ना किते जो इन्होंने एंटिसिपेट किया वो बिल्कुल गलत गया, तो अपना बंदा भी मरवा लिया ना जी। उस तो बाद फिर हुण परचा ते जरूर दर्ज होया। उसने भी किते ना किते कोताही जरूर की है इस मसले ते, पर जो राजनीति हो रही है, इस राजनीति दे विच भी सवाल करने वालियां नूं भी सवाल हुंदे ते जिन्हां जवाब नहीं देने उन्हां ते तां सवाल है ही है। ਤੇ ਮਿੰਟੂ ਜੀ, ਢੇਸੀ ਨੂੰ ਜਾਨੋਂ ਮਾਰਨ ਦੀਆਂ ਨਸਲਵਾਦੀ ਧਮਕੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਨਿਖੇਧੀ ਕੀਤੀ ਗਈ ਹੈ ਜੀ। हाँ जी, देखो ये यूके के जिहड़े सिख मैंबर पार्लीमेंट है, पिछले दिन इंडिया च भी आए सी, जदों ते बड़ी चर्चा हुई सी, तुहानूं याद होएगा। ये मतलब कि गाजा इजराइल जंग संबंधी जो स्कॉटिश नैशनल पार्टी ਵੱਲੋਂ ਲਿਆਂਦੇ ਅਸਥਾਈ ਜੰਗਬੰਦੀ ਦੇ ਛੋਟੇ ਮਤੇ ਤੇ ਵੋਟ ਪਾਉਣ ਦੀ ਬਜਾਏ ਹਿੰਸਾ ਦੀ ਸਦੀਵੀ ਅੰਤ ਤੇ ਦੁਸ਼ਮਣੀ ਦੇ ਸਥਾਈ ਖਾਤਮੇ ਲਈ ਲੇਬਰ ਪਾਰਟੀ ਵੱਲੋਂ ਪੇਸ਼ ਕੀਤੇ ਮਤੇ ਤੇ ਵੋਟ ਪਾਉਣ ਕਰਕੇ ਸਾਰਾ ਕੁਝ ਜਿਹੜਾ ਹੋ ਰਿਹਾ ਹੈ। ਕਹਿੰਦੇ ਕਿ ਨਸਲਵਾਦੀ ਤਾਕਤਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਇਹਨਾਂ ਨੂੰ, ਤੇ ਇਸ ਗੱਲ ਦਾ ਨੋਟਿਸ ਲਿਆ ਇਹਨਾਂ ਨੇ। ਕਾਫੀ मतलब कि होर भी गल्लां इन्होंने कही। जथेदार साहब ने कहते कि सिख कौम सरबत का भला मंगण ते विश्व शांति चाहण वाली कौम है। तनमनजीत सिंह ढेसी वर्गे सिखां ते पूरी कौम नूं माण है, ਜਿਹੜੇ हमेशा ਦਲੇਰੀ ਤੇ ਨਿਡਰਤਾ ਦੇ ਨਾਲ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਆ। ਤੇ ਅੱਗੇ ਕਹਿੰਦੇ ਨੇ ਕਿ ਗਾਜ਼ਾ ਇਜ਼ਰਾਈਲ ਵਿਚਾਲੇ ਜੰਗ ਦੌਰਾਨ ਹਜ਼ਾਰਾਂ ਬੇਕਸੂਰ ਨਾਗਰਿਕਾਂ ਤੇ ਨਿੱਕੇ ਨਿੱਕੇ ਬੱਚਿਆਂ ਦੀਆਂ ਦਰਦਨਾਕ ਮੌਤਾਂ ਤੇ ਹਾਂ ਦਾ ਨਾਰਾ ਮਾਰਨ ਅਤੇ ਦਵੱਲੀ ਸਦੀਵੀ ਅਮਨ ਸ਼ਾਂਤੀ ਦੀ ਸਥਾਪਨਾ ਦੀ ਦ੍ਰਿੜਤਾ ਦੇ ਨਾਲ ਯੂਕੇ ਪਾਰਲੀਮੈਂਟ ਵਿੱਚ ਚੁੱਕੀ ਆਵਾਜ਼ ਨਸਲਵਾਦੀ ਅਤੇ ਹਿੰਸਾ ਦੀ ਹਮਾਇਤੀ ਤਾਕਤਾਂ ਨੂੰ ਰਾਸ ਨਹੀਂ ਆ ਰਹੀ। ਦੇਖੋ ਇਹ ਤਾਂ ਹੁਣ ਆਮ ਵਰਤਾਰਾ ਹੀ ਹੈ। ਜਿੱਥੇ ਕਿਸੇ ਦਾ ਫੌ ਪੈਂਦਾ ਹੈ, ਗੱਲ ਇਹ ਹੈ ਕਿ ਦੁਨੀਆ ਭਰ 'ਚ ਇਹ ਸਮੱਸਿਆ ਹੈ। ਇੱਕ ਤੇ ਇਹ ਹੈ ਕਿ ਸਭ ਤੋਂ ਸੌਖਾ ਤਰੀਕਾ ਹੈ मोबाइल खो लिया, बस गालां कड्डो, धमकियां दो। ਇੱਥੇ और ਆਸਟ੍ਰੇਲੀਅਨ ਖਿਡਾਰੀਆਂ ਦੇ ਨਾਲ ਕੀ ਕਰਨ ਡਏ ਨੇ, ਕਿਸੇ ਦੀ ਪਤਨੀ ਨੂੰ ਰੇਪ ਦੀ ਧਮਕੀ, ਕਿਸੇ ਨੂੰ ਕੁਛ। ਇਹ ਵੀ ਵਿਚਾਰਕ ਲੜਾਈ ਦੇ ਵਿੱਚ ਹੁਣ ਇਸੇ ਤਰ੍ਹਾਂ ਦੀ ਹਾਲ ਹੋਇਆ ਪਿਆ। ਜਦੋਂ ਇੱਕ ਧਿਰ ਨੂੰ ਕਿਸੇ ਦੀ ਕਹੀ ਗੱਲ ਨਾ ਮਨਜ਼ੂਰ ਹੁੰਦੀ, ਅਸਹਿਮਤੀ ਹੋਣੀ ਇੱਕ ਵੱਖਰੀ ਗੱਲ ਹੈ, ਉਹ ਮਨਜ਼ੂਰ ਹੀ ਨਹੀਂ ਕਰਦੇ ਕਿ ਤੁਸੀਂ ਬੋਲ ਕੇ ਦਿਖਾਓ। ਇਹ ਸਾਰਿਆਂ ਦੀ ਪ੍ਰੋਬਲਮ ਹੈ। ਆ ਤੁਸੀਂ ਇੱਥੇ ਬੋਲ ਪਾਓ, ਕਿਸੇ ਨੂੰ ਜੇ ਗੱਲ, ਕਿਸੇ ਧੜੇ ਨੂੰ ਗੱਲ ਚੰਗੀ ਨਹੀਂ ਲੱਗੀ ਤਾਂ ਉਹ ਤੁਹਾਡੇ ਬੋਲਣ ਤੇ ਇਤਰਾਜ਼ ਕਰੇਗਾ ਕਿ ਹਾਂ ਤੁਸੀਂ ਆਹ ਗੱਲ ਕਾਹਤੋਂ ਕਰਦੇ ਹੋ, ਜਦ ਕਿ ਗੱਲ ਦਾ ਜਵਾਬ ਗੱਲ ਨਾਲ ਤੇ ਦਿੱਤਾ ਜਾ ਸਕਦਾ। ਠੀਕ ਹੈ, ਉਹ ਸਹਿਮਤੀ ਚੱਲਦੀ ਹੈ। ਪਰ ਗੱਲ ਇਹ ਹੈ ਕਿ ਇਸ ਤਰ੍ਹਾਂ ਜਿੱਦਾਂ ਲੋਕਾਂ ਮਤਲਬ ਕਿ ਧਮਕੀਆਂ ਦੇਣ ਤੱਕ ਚਲੇ ਜਾਣ, ਤੇ ਇਹ ਜਿਹੜਾ ਜੋ ਹੈ ਕੱਟੜਪੁਣਾ ਸਾਰੇ ਪਾਸੇ ਹੀ ਆ ਗਲੋਬਲੀ। ਹੁਣ ਜੇ ਤੁਸੀਂ ਵੇਖੋਗੇ ਨਸਲਵਾਦ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੱਧ ਰਹੀਆਂ। ਇਹ ਪਤਾ ਨਹੀਂ ਹੁਣ ਅੱਗੇ ਜਾ ਕੇ ਮੋੜਾ ਕਦੋਂ ਪਏਗਾ, ਕਿਉਂਕਿ ਦੁਨੀਆ ਦੇ ਵਿੱਚ ਵੈਸੇ ਜੇ ਇਤਿਹਾਸ ਨੂੰ ਚੱਕ ਕੇ ਵੇਖੀਏ ਬਹੁਤ ਸਮਿਆਂ ਤੇ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ, ਸਥਾਈ ਤੌਰ ਤੇ ਨਹੀਂ ਰਹਿੰਦੀਆਂ, ਕਦੇ ਵੱਧ ਗਈਆਂ ਕਦੇ ਘਟ ਗਈਆਂ। ਤੇ ਗੱਲ ਇਹ ਹੈ ਕਿ ਇਸ ਵੇਲੇ ਜੇ ਤੁਸੀਂ ਵੇਖੋਗੇ ਤਾਂ ਹਰੇਕ ਪਾਸੇ ਹੀ ਇਹ ਰੌਲਾ ਹੈ, ਕਿਸੇ ਇੱਕ ਪਾਸੇ ਨਹੀਂ। ਪਰ ਜੋ ਵੀ ਕਰ ਰਹੇ ਨੇ, ਜਿਹੜੇ ਵੀ ਕਰ ਰਹੇ, ਪਤਾ ਨਹੀਂ ਕੌਣ ਲੋਕ ਕਰ ਰਹੇ ਆ, ਇਹ ਬਖਸ਼ ਕਿਸੇ ਨੂੰ ਵੀ ਨਹੀਂ ਹੈ। ਮਤਲਬ ਹੁੰਦਾ ਕੀ ਆ ਕਿ ਜੇ ਇੱਕ ਦੇ ਵਿਰੋਧੀ ਨਾਲ ਇਹ ਸਾਰਾ ਕੁਝ ਹੁੰਦਾ ਤੇ ਉਹ ਖੁਸ਼ ਹੋ ਰਿਹਾ ਹੁੰਦਾ ਕਿ ਚੰਗਾ ਨੂੰ ਗਾਲਾਂ ਪੈਣ, ਜਦ ਉਹਨਾਂ ਦੇ ਨਾਲ ਹੁੰਦਾ ਫਿਰ ਉਹ ਕਹਿੰਦੇ ਕਿ ਅਸੀਂ ਵਿਕਟਮ ਆ। ਇਹ ਪ੍ਰੋਬਲਮ ਹੈ ਇਸ ਵੇਲੇ, ਸਮੱਸਿਆ ਸਾਰੇ ਪਾਸੇ ਹੈਗੀ ਆ। ਤਾਂ ਕਿਤੇ ਨਾ ਕਿਤੇ ਦੇਖੋ ਅਹਿੰਸਾਵਾਦੀ ਲੋਕ ਵੀ ਹੁੰਦੇ ਨੇ ਦੁਨੀਆ ਤੇ, ਹਿੰਸਾਵਾਦੀ ਲੋਕ ਵੀ ਹੁੰਦੇ ਨੇ। ਅਹਿੰਸਾ ਵਾਲਿਆਂ ਨੇ ਅਹਿੰਸਾ ਦੀ ਗੱਲ ਕਰਨੀ ਹੈ, ਤੇ ਜੇ ਕੋਈ ਹਿੰਸਕ ਪ੍ਰਵਿਰਤੀ ਵਾਲਾ ਬੰਦਾ ਕਹੇ ਕਿ ਤੂੰ ਬੋਲ ਹੀ ਨਾ, ਕਿਉਂਕਿ ਆਪਾਂ ਇੱਥੇ ਵੀ ਦੇਖਦੇ ਆ ਨਾ, ਇੱਕ ਪਾਸੇ ਗਾਂਧੀਵਾਦੀ ਸੋਚ ਤੇ ਦੂਸਰੇ ਪਾਸੇ ਖਾੜਕੂ ਸੋਚ, ਯਾਨੀ ਭਗਤ ਸਿੰਘ ਹੋਰਾਂ ਦੀ। ਇਹ ਇੱਥੇ ਵੀ ਇਹੀ ਚੀਜ਼ ਚੱਲੀ ਆ, ਉਹ ਸਾਰੀ ਦੁਨੀਆ 'ਚ ਹੀ ਹੈਗੀ ਆ। ਉਹ ਕਿਤੇ ਕੋਈ ਲੀਡਰ ਆ ਕਿਸੇ ਥਾਂ ਤੇ, ਕਿਤੇ ਕੋਈ ਲੀਡਰ ਆ। ਪਰ ਗੱਲ ਇਹ ਆ ਕਿ ਜਿੱਥੇ ਹੁਣ ਨੌਬਤ ਇੱਥੋਂ ਤੱਕ ਆ ਗਈ ਆ ਕਿ ਧਮਕੀਆਂ ਸਿੱਧੀਆਂ ਦਿੱਤੀਆਂ ਜਾਂਦੀਆਂ, ਖਿਡਾਰੀਆਂ ਦੀਆਂ ਪਤਨੀਆਂ ਤੱਕ ਨੂੰ ਰੇਪ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ। ਉੱਥੇ ਮੈਂ ਤਾਂ ਕਹੂੰਗਾ ਕਿ ਬਸ ਇਹੀ ਹੈ ਕਿ ਮਾਤੀ ਦੇਵੇ ਮਾਲਕ ਇਹਨਾਂ ਨੂੰ। ਜੀ,
ਤੇ ਸਪੀਕਰ ਤੋਂ ਨਿਯਮਾਂ ਦੇ ਵਿੱਚ ਛੋਟ ਦੇਣ ਦੀ ਮੰਗ ਕੀਤੀ ਗਈ ਹੈ ਜੀ। ਦੇਖੋ ਸਪੀਕਰ ਸਾਹਿਬ ਨੇ ਕੀ ਛੋਟਾਂ ਦੇਣੀਆਂ ਨੇ। ਸਪੀਕਰ ਸਾਹਿਬ ਉਹ ਸਪੀਕਰ ਸਾਹਿਬ ਆ ਜਿਹੜੇ ਬੋਲਦੇ ਹੁੰਦੇ ਸੀ ਕਦੇ ਕਿ ਸਿਟੀਆਂ ਵੱਧ ਹੋਣੀਆਂ ਚਾਹੀਦੀਆਂ, ਸਿਟੀਆਂ ਇੰਨੀਆਂ ਹੋਣੀਆਂ ਚਾਹੀਦੀਆਂ, ਉਹਨੂੰ ਬੋਲਦੇ ਹੀ ਨਹੀਂ। ਸਰਦ ਰੁੱਤ ਦਾ ਸੈਸ਼ਨ 2 ਦਿਨ ਦਾ ਹੈ, ਹਲਕ ਤੋਂ ਜਿਹੜਾ ਸ਼ੁਰੂ ਹੋਣਾ ਜੀ। 2 ਦਿਨਾਂ ਦੇ ਵਿੱਚ ਤੁਸੀਂ ਦੇਖ ਲਓ ਕੀ ਬਿਜ਼ਨਸ ਹੋਏਗਾ, ਕੀ ਸੰਕਟ ਹੱਲ ਹੋਣਗੇ। ਤੇ ਗੱਲ ਇਹ ਹੈ ਕਿ ਹੁਣ ਇੱਕ ਚੀਜ਼ ਹੋਰ ਹੈ, ਪਹਿਲਾਂ ਵੀ 200-300 ਸਵਾਲ ਲੱਗੇ ਸਨ, ਉਹ ਜਿਹੜਾ ਸੈਸ਼ਨ ਦਾ ਪੱਕਾ ਉਠਾਣ ਹੋਇਆ ਜਦੋਂ ਚੁੱਕਿਆ ਗਿਆ ਤੇ ਉਹ ਨਾਲ ਹੀ ਯੁੱਧ ਗਏ। ਹੁਣ ਗੱਲ ਇਹ ਹੈ ਕਿ ਵਿਧਾਨ ਸਭਾ ਦਾ ਜਿਹੜਾ ਨਿਯਮ ਹੈ ਨਾ, ਉਹ ਇਹ ਗੱਲ ਕਹਿੰਦਾ ਹੈ ਕਿ ਵਿਧਾਇਕਾਂ ਨੂੰ ਆਪਣੇ ਜਿਹੜੇ ਪ੍ਰਸ਼ਨ ਹੈ ਉਹ ਸੈਸ਼ਨ ਆਰੰਭ ਹੋਣ ਤੋਂ 15 ਦਿਨ ਪਹਿਲਾਂ ਵਿਧਾਨ ਸਭਾ ਸਕੱਤਰੇਤ ਜਿਹੜਾ ਹੁੰਦਾ ਨਾ ਉਹਨੂੰ ਕੋਲ ਭੇਜਣੇ ਹੁੰਦੇ, ਜਿਨ੍ਹਾਂ ਨੂੰ ਫਿਰ ਕਹਿ ਲਓ ਕਿ ਉੱਥੇ ਵੇਖਿਆ ਜਾਂਦਾ, ਲਿਸਟਡ ਕੀਤਾ ਜਾਂਦਾ ਹੈ ਤੇ ਵਿਧਾਨ ਸਭਾ ਵੱਲੋਂ ਫਿਰ ਸਰਕਾਰ ਤੋਂ ਸੰਬੰਧਿਤ ਮਹਿਕਮੇ ਤੋਂ ਰਿਕਾਰਡ ਸਹਿਤ ਜਵਾਬ ਮੰਗਾਇਆ ਜਾਂਦਾ ਹੈ। ਇਹ ਇੱਕ ਪ੍ਰੋਸੀਜਰ ਆ। ਔਰ ਇਹ ਨਹੀਂ ਹੈਗਾ ਕਿ ਖੜੇ ਪੈਰ ਸਵਾਲ ਲੱਗ ਗਿਆ ਤੇ ਖੜੇ ਪੈਰ ਸਰਕਾਰ ਨੇ ਇੱਥੇ ਕੱਢ ਕੇ ਵਹੀ ਖਾਤਾ ਖੋਲ ਦਿੱਤਾ। ਹੁਣ ਤੁਹਾਨੂੰ ਜਿਹੜੀ ਜਾਣਕਾਰੀ ਮੈਂ ਦਿੱਤੀ ਹੈ ਕਿ 15 ਦਿਨ ਪਹਿਲਾਂ ਵਿਧਾਨ ਸਭਾ ਨੂੰ ਭੇਜਣਾ ਹੁੰਦਾ, ਜਦ ਕਿ ਤੁਸੀਂ ਐਤਕੀ ਵੇਖਿਆ ਹੋਏਗਾ ਕਿ ਜਦੋਂ ਇਹਨਾਂ ਨੇ ਸੈਸ਼ਨ ਦਾ ਐਲਾਨ ਕੀਤਾ ਉਦੋਂ ਤੇ ਦਿਨ ਹੀ ਸਾਰੇ ਬਚੇ ਸਨ, ਕੋਈ 4-5। ਮਤਲਬ ਕਿ ਨਿਯਮ ਦੇ ਅਨੁਸਾਰ ਉਹ ਜਿਹੜਾ 15 ਦਿਨ ਪਹਿਲਾਂ ਸਵਾਲ ਭੇਜਣ ਵਾਲਾ ਜੋ ਨਿਯਮ ਹੈ ਉਹਦੇ ਮੁਤਾਬਕ ਸਵਾਲ ਲੱਗਣਗੇ। ਹੁਣ ਇਹ ਆ ਕਿ ਜੇ ਕੱਲ ਨੂੰ ਸਵੇਰ ਐਡਵਾਈਜ਼ਰੀ ਕਮੇਟੀ ਦੀ ਬੈਠਕ ਦੇ ਵਿੱਚ ਮਤਲਬ ਕਿ ਫੈਸਲਾ ਲਿਆ ਜਾਂਦਾ ਹੈ ਤਾਂ ਫਿਰ ਤਾਂ ਕੋਈ ਮਸਲਾ ਹੱਲ ਹੋ ਜਾਏਗਾ, ਨਹੀਂ ਤੇ ਬਹੁਤ ਔਖਾ ਹੈ। ਨਿਯਮ ਤੇ ਕਹਿੰਦਾ ਕਿ 15 ਦਿਨ ਪਹਿਲਾਂ ਭੇਜਣਾ ਜ਼ਰੂਰੀ ਹੈ, ਪਰ ਐਤਕੀ 15 ਦਿਨ ਵਾਲਾ ਪ੍ਰੋਸੈਸ ਜਿਹੜਾ ਉਹ ਚੱਲ ਹੀ ਨਹੀਂ ਸਕਿਆ। ਉਹ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਕਿ ਮੱਤਾ ਅੱਜ ਵੀ ਦੇ ਗਏ ਨੇ ਮਾਨ ਸਾਹਿਬ ਕੇ ਵੇਖਿਓ ਲਾਈਵ, ਤੁਹਾਨੂੰ ਵਿਖਾਵਾਂਗੇ ਬਚੱਕਾ ਕਿਹੜਾ ਬੋਲਦਾ ਕਿਹੜਾ ਨਹੀਂ। ਬਈ ਉਹ ਗੱਲਾਂ ਬਾਅਦ ਦੀਆਂ ਨੇ, ਪਰ ਘੱਟੋ ਘੱਟ ਤੁਸੀਂ ਸਵਾਲਾਂ ਤੇ ਖਿਆਲ ਕਰੋ ਨਾ ਕਿ ਜੇ ਕੋਈ ਇਸ ਤਰ੍ਹਾਂ ਦਾ ਨਿਯਮ ਹੈਗਾ ਤਾਂ ਉਹਦੀ ਜੋ ਵੀ ਛੋਟ ਦਿੱਤੀ ਜਾ ਸਕਦੀ ਹੈ ਉਹ ਫੌਰੀ ਤੌਰ ਤੇ ਦੇਣੀ ਚਾਹੀਦੀ ਹੈ। ਜੇ ਸਵਾਲ ਵੀ ਨਹੀਂ ਹੋਣੇ ਤੇ ਕੋਈ ਸਾਰਥਕ ਬਹਿਸ ਵੀ ਨਹੀਂ ਹੋਣੀ, ਜਿਹੜੇ ਪਹਿਲੇ ਸਵਾਲ ਲੱਗੇ ਸੀਗੇ 250-300 ਉਹ ਵੀ ਅਜਾਈ ਗਏ ਤੇ ਫਿਰ ਫਾਇਦਾ ਕੀ ਹੈ ਮੈਂ ਚੀਜ਼ਾਂ ਤੇ ਪੈਸਾ ਰੋੜਨ ਦਾ। ਜੀ ਤੇ ਅਫਸਰ ਕਹਿ ਰਹੇ ਨੇ, ਗਿਲਾ ਕਰ ਰਹੇ ਨੇ ਮਿੰਟੂ ਜੀ, ਕਹਿੰਦੇ ਗੱਡੀਆਂ ਕਬਾੜ ਦੇ ਦਿੱਤੀਆਂ ਸਾਨੂੰ। ਹਾਂਜੀ, ਉਹ ਕਹਿੰਦੇ ਕਿ ਜੋ ਕਬਾੜ ਦਾ ਮਾਲ ਆ, ਕਾਟੂ ਮਾਲ ਆ, ਉਹ ਸਾਨੂੰ ਤੁਸੀਂ ਫੜਾਈ ਜਾਂਦੇ ਹੋ, ਕੀ ਗੱਲ ਹੈ। ਅਸਲ ਦੇ ਵਿੱਚ ਕੀ ਆ ਕਿ ਕੁਝ ਗੱਡੀਆਂ ਜਿਹੜੀਆਂ ਸੀਗੀਆਂ, ਜਿਵੇਂ ਲਾ ਲਓ ਕਿ ਮੁੱਖ ਮੰਤਰੀ ਦਾ ਕੋਈ ਸੁਰੱਖਿਆ ਕਾਫਲਾ, ਬੜਾ ਲੰਬਾ ਕਾਫਲਾ ਅੱਜ ਕੱਲ੍ਹ ਉਹਨਾਂ ਦਾ, ਕੈਬਨਿਟ ਵਜ਼ੀਰਾਂ ਕੋਲ ਜਾਂ MLA ਕੋਲ ਜਿਹੜੀਆਂ ਉਹ ਗੱਡੀਆਂ ਸੀਗੀਆਂ ਉਹਨਾਂ ਦੀ ਜਿਹੜੀ ਮਿਆਦ ਪੁੱਗੀ ਸੀ ਉਹੀ ਚੁੱਕ ਕੇ ਗੱਡੀਆਂ ਇਹਨਾਂ ਨੇ ਅਗਾਂਹ ਟਰਾਂਸਪੋਰਟ ਮਹਿਕਮੇ ਤੇ ਪੰਜਾਬ ਰੋਡਵੇਜ਼ ਦੇ ਵਿੱਚ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ। ਹੁਣ ਉਹ ਗਿਲਾ ਕਰਦੇ ਪਏ ਆ ਕਿ ਭਾਈ ਇਹ ਕੀ ਚੱਕਰ ਆ। ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੇ ਜਿਹੜੀਆਂ ਹੈਗੀਆਂ ਸੀ 32 ਲਗਜ਼ਰੀ ਗੱਡੀਆਂ ਸੀਗੀਆਂ, ਉਹ ਜਿਵੇਂ ਪੰਜਾਬ ਰੋਡਵੇਜ਼ ਦੇ ਹੁੰਦੇ ਨਾ GM ਜਾਂ ਇਹ ਹੁੰਦੇ ਆ ਰੀਜਨਲ ਟਰਾਂਸਪੋਰਟ ਅਫਸਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹਨਾਂ ਨੂੰ ਦੇ ਦਿੱਤੀਆਂ ਨੇ ਗੱਡੀਆਂ। ਉਹ ਕਹਿੰਦੇ ਆ ਕਿ ਇਹ ਗੱਡੀਆਂ ਜਿਹੜੀਆਂ ਕਰਾਂਗੇ ਕੀ, ਇਹ ਤੇ ਆਪਣੀ ਉਮਰ, ਇਹ ਤੇ ਆਪਣੀ ਮਿਆਦ ਪੁਗਾ ਚੁੱਕੀਆਂ ਨੇ। ਨਿਰਧਾਰਤ ਕਿਲੋਮੀਟਰ ਹੁੰਦੇ ਆ ਨਾ, ਕਿ ਜਿੰਨੀ ਗੱਡੀ ਉਹ ਚੱਲ ਗਈ ਇਹ ਮਤਲਬ ਕਿ ਕਿਲੋਮੀਟਰਾਂ ਦੇ ਹਿਸਾਬ ਨਾਲ ਉਸ ਤੋਂ ਬਾਅਦ ਉਹਨੂੰ ਫਿਰ ਕੰਡਮ ਕਰਾਰ ਦੇ ਦਿੰਦੇ ਨੇ। ਉਹ ਕਹਿੰਦੇ ਕਿ ਕੋਈ ਗੱਡੀ ਜਿਹੜੀ ਹੈ 10 ਸਾਲ ਪੁਰਾਣੀ ਹੈ, ਕੋਈ 13 ਸਾਲ ਪੁਰਾਣੀ ਹੈ, ਤੇ ਦੱਸੋ ਅਸੀਂ ਹੁਣ ਕਰਨਾ ਇਹਦਾ ਕੀ ਆ। ਇਹ ਤੇ ਫਿਰ ਗੱਲ ਵੈਸੇ ਗਲਤ ਹੈ ਨਾ। ਜਿੰਨੀ ਜ਼ਰੂਰਤ ਮੰਤਰੀਆਂ ਨੂੰ, ਵਿਧਾਇਕਾਂ ਨੂੰ ਆਪਣੇ ਫੀਲਡ ਦੇ ਕੰਮ ਕਰਨ ਵਾਸਤੇ ਚੰਗੀਆਂ ਗੱਡੀਆਂ ਦੀ ਆ, ਉਨੀ ਲੋੜ ਫੀਲਡ 'ਚ ਕੰਮ ਕਰਨ ਵਾਲੇ ਅਫਸਰਾਂ ਦੀ ਵੀ ਹੈਗੀ ਆ। ਹਾਲਾਂਕਿ ਇਹ ਗੱਡੀਆਂ ਤੁਹਾਨੂੰ ਪਤਾ ਹੀ ਆ ਸਰਕਾਰੀ ਕਿੱਥੇ ਕਿੱਥੇ ਜਾ ਕੇ ਤੇ ਕੰਮ ਕਰਦੀਆਂ ਨੇ, ਉਹਦੇ ਤੇ ਮੈਨੂੰ ਲੱਗਦਾ ਕਿ ਚੰਗੀ ਤਕੜੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਰੌਲਾ ਇਹ ਆ ਕਿ ਜੇ ਤੁਹਾਨੂੰ ਅੱਛੀਆਂ ਗੱਡੀਆਂ ਚਾਹੀਦੀਆਂ ਨੇ ਤਾਂ ਉਹਨਾਂ ਨੂੰ ਵੀ ਗੱਡੀਆਂ ਅੱਛੀਆਂ ਚਾਹੀਦੀਆਂ। ਪਰ ਦਿੱਕਤ ਇਹ ਹੈ ਕਿ ਇਹ ਜੋ ਮਰਜ਼ੀ ਕਹੀ ਜਾਣ, ਖਜ਼ਾਨੇ ਦੀ ਹਾਲਤ ਐਸੀ ਨਹੀਂ ਹੈਗੀ ਕਿ ਹੁਣ ਸਾਰਿਆਂ ਨੂੰ ਨਵੀਆਂ ਗੱਡੀਆਂ ਕਢਾ ਕੇ ਦਿੱਤੀਆਂ ਜਾਣ। ਤੇ ਦੂਜੇ ਪਾਸੇ ਫਿਰ ਡੰਗ ਤਾਂ ਤੁਹਾਨੂੰ ਪਤਾ ਹੀ ਕਿਸੇ ਤਰੀਕੇ ਨਾਲ
ਸਾਰਨਾ ਹੀ ਆ, ਉਹ ਹੁਣ ਰੌਲਾ ਪਾਉਂਦੇ ਕਿ ਭਾਈ ਇਹ ਕੰਮ ਜਿਹੜਾ ਸਾਡੇ ਨਾਲ ਏਦਾਂ ਨਾ ਕਰੋ। ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਗੁਜਰਾਤ ਦੀ ਇੱਕ ਬੀਬੀ ਅਚਾਨਕ ਸੁਰਖੀਆਂ ਦੇ ਵਿੱਚ ਆਈ ਹੈ ਜੀ। ਦੇਖੋ ਇਹ ਨਾ ਜਿਹੜੀ ਹੈਗੀ ਆ ਵਿਭੂਤੀ ਪਟੇਲ ਉਰਫ ਰਾਣੀ ਬਾ ਇਹਦਾ ਨਾਮ ਆ ਜੀ। ਇਹ ਜੇ ਤੁਸੀਂ ਵੇਖੋਗੇ ਤਾਂ ਬਹੁਤ ਜ਼ਿਆਦਾ ਸਰਚ ਕੀਤੀ ਜਾ ਰਹੀ ਹੈ ਇਸ ਵੇਲੇ ਇੰਟਰਨੈਟ ਤੇ। ਅਸਲ ਦੇ ਵਿੱਚ ਕੀ ਹੋਇਆ ਕਿ ਇਹਦੇ ਇੰਸਟਾ ਤੇ ਅਕਾਊਂਟ ਦੇ ਵਿੱਚ ਪਹਿਲਾਂ ਵੀ ਕੁਝ ਫੋਟੋ ਵਗੈਰਾ ਹੈਗੀਆਂ ਸੀਗੀਆਂ, ਹੁਣ ਜ਼ਿਆਦਾ ਨਿਗਾਹ ਪਈ ਆ ਵੀ ਕਿਤੇ ਤੇ ਇਹ ਨਾ ਰੱਖ ਕੇ ਕੇਕ, ਚੰਗੇ ਲੰਬੇ ਕੇਕ ਆ ਉਹ ਕੱਟ ਰਹੀ ਹੈ ਤਲਵਾਰ ਦੇ ਨਾਲ, ਪਿੱਛੇ ਪਟਾਕੇ ਚੱਲ ਰਹੇ ਆ ਲਗਜ਼ਰੀ ਗੱਡੀਆਂ ਦੇ, ਤੇ ਬੁਰਾ ਹਾਲ ਹੈ। ਕਿਉਂਕਿ ਇਹ ਜਿਹੜੀ ਔਰਤ ਆ ਰਾਣੀ ਦਾ, ਇਹ ਉਸ ਵੇਲੇ ਸੁਰਖੀਆਂ ਚ ਆਈ ਆ ਜਦੋਂ ਇੱਕ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਕੋਈ ਜਿਹੜਾ ਇਹਦੇ ਕੰਪਨੀ ਚ ਕੰਮ ਕਰਦਾ ਸੀਗਾ, ਕਾਮਾ ਵਰਕਰ ਸੀਗਾ, ਤੇ ਉਹ ਤਨਖਾਹ ਲੈਣ ਆਇਆ ਸੀ। ਉਹਨੇ ਦੋਸ਼ ਲਾਇਆ ਕਥਿਤ ਤੌਰ ਤੇ ਕਿ ਤਨਖਾਹ ਤੇ ਕੀ ਦੇਣੀ ਸੀ, ਮੈਨੂੰ ਸੈਂਡਲ ਚੱਟਣ ਵਾਸਤੇ ਇਹਨਾਂ ਨੇ ਕਿਹਾ, ਜਦੋਂ ਮੈਂ ਮਜਬੂਰ ਹੋ ਗਿਆ ਪਰ ਮੈਂ ਨਾ ਕਰ ਦਿੱਤੀ, ਕਾਬੂ ਆਏ ਨੇ ਫਿਰ ਵੀ ਨਾ ਕੀਤੀ ਮੈਂ, ਤਾਂ ਇਹਨਾਂ ਨੇ ਫਿਰ ਚੁੱਕ ਕੇ ਤੇ ਸੈਂਡਲ ਮੇਰੇ ਮੂੰਹ 'ਚ ਪਾਇਆ। ਉਹ ਵੀਡੀਓ ਸਾਰਾ ਵਾਇਰਲ ਹੋ ਰਿਹਾ। ਤਾਂ ਉਹ ਜਿਹੜਾ ਸੀਗਾ ਉਹ ਸੀ ਐਸੀ ਭਾਈਚਾਰੇ ਦਾ। ਜੀ। ਹੁਣ ਜਦੋਂ ਇਹ ਸਾਰਾ ਵੀਡੀਓ ਬਾਹਰ ਆ ਗਿਆ, ਫਿਰ ਹੁਣ ਇਹਨੂੰ ਬਹੁਤ ਜ਼ਿਆਦਾ ਵੈਸੇ ਤਾਂ ਪੁਲਿਸ ਲੱਭ ਰਹੀ, ਕਿਉਂਕਿ ਐਸਸੀ ਐਕਟ ਲੱਗ ਗਿਆ, ਉਹ ਵੀਡੀਓ ਵਾਇਰਲ ਹੋਣ ਕਰਕੇ ਲੋਕ ਥੂ ਥੂ ਕਰਦੇ ਪਏ ਆ। ਫਿਰ ਹੁਣ ਬਾਅਦ ਚ ਪਤਾ ਲੱਗਿਆ, ਕਿਉਂਕਿ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਕੋਈ ਲੇਡੀ ਡੌਨ ਹੈ। ਅੱਜ ਕੱਲ ਤੁਹਾਨੂੰ ਪਤਾ ਨਾ ਬੀਬੀਆਂ ਵੀ ਡੌਨ ਨੇ, ਇਹ ਕੌਣ ਆ, ਬਿਜ਼ਨਸ ਵੂਮਨ ਆ। ਫਿਰ ਬਾਅਦ ਚ ਪਤਾ ਲੱਗਿਆ ਕਿ ਵਾਕਿਆ ਇਹਨਾਂ ਦੀ ਕੰਪਨੀ ਆ, ਤਗੜੀ ਕੰਪਨੀ ਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਨਿਕਲੀ ਆ ਉਹ ਇਹ ਆ, ਮਤਲਬ ਕਿ ਵਿਦੇਸ਼ੀ ਟਾਈਲਾਂ ਵਾਲੀ ਕੰਪਨੀ ਆ ਇਹ, ਐਕਸਪੋਰਟ ਕਰਦੇ ਨੇ। ਮਤਲਬ ਕਿ ਇਹ ਜਿਹੜੀ ਬੀਬੀ ਆ, ਇਹਦੀ ਇੱਕ ਤਸਵੀਰ ਨਿਕਲ ਆਈ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਹੈਗੀ ਆ ਬੀਜੇਪੀ ਦੀ ਮਹਿਲਾ ਮੋਰਚਾ ਪ੍ਰਧਾਨ ਹੈ ਦੀਪਿਕਾ ਸਰਦਵਾਸ਼ ਹੈ ਜੀ ਜੀ, ਉਹਦੇ ਨਾਲ ਵੀ ਜਿਹੜੀ ਫੋਟੋ ਵਾਇਰਲ ਹੋ ਗਈ ਹੈ। ਤੇ ਲੋਕ ਹੁਣ ਭਾਜਪਾ ਨੂੰ ਵੀ ਸਵਾਲ ਕਰ ਰਹੇ ਆ ਕਿ ਇਹੋ ਜਿਹੇ ਬੰਦਿਆਂ ਨੂੰ ਵੀ ਤੁਸੀਂ ਨਾਲ ਰੱਖਿਆ ਹੋਇਆ ਹੈ, ਇਹੋ ਜਿਹੇ ਬੰਦੇ ਹੀ ਨਹੀਂ, ਇਹੋ ਜਿਹੀਆਂ ਬੰਦੀਆਂ ਵੀ, ਇਹ ਸਾਰਾ ਕੁਝ ਇਧਰੋਂ ਤੁਹਾਡਾ ਹੀ ਲਿੰਕ ਨਿਕਲ ਆਉਂਦਾ। ਜੇ ਕੋਈ ਜਸੂਸੀ ਚ ਫੜਿਆ ਜਾਂਦਾ ਉਹ ਵੀ ਭਾਰਤੀ ਜਨਤਾ ਪਾਰਟੀ ਦਾ, ਜੇ ਕੋਈ ਵਿਗਿਆਨੀ ਜਸੂਸੀ ਚ ਫੜਿਆ ਜਾਂਦਾ ਉਹ ਵੀ ਭਾਰਤੀ ਜਨਤਾ RSS ਦੀਆਂ ਸ਼ਾਖਾ ਚ ਜਾ ਕੇ ਗਿਆਨ ਵੰਡਦਾ ਫਿਰਦਾ। ਆਹ ਦੇਖੋ, ਮਤਲਬ ਕਿ ਹੁਣ ਇਹ ਤੇ ਪਹਿਲਾਂ ਝਾੜ ਲੈਣਗੇ, ਪਰ ਖਾਸਾ ਚਰਚਿਤ ਮਾਮਲਾ ਬਣਿਆ ਪਿਆ। ਪਹਿਲਾਂ ਤੇ ਲੋਕੀ ਕਹਿੰਦੇ, ਕੋਈ ਕਹਿੰਦਾ ਸੀ ਲੇਡੀ ਡਾਊਨ ਆ, ਕੋਈ ਕੁਛ ਹੈ, ਪਰ ਗੱਲ ਨਿਕਲਦੀ ਆਈ ਕਿ ਕਾਰੋਬਾਰੀ ਵੀ ਹੈ ਤੇ ਬੀਬੀ ਕਿਤੇ ਨਾ ਕਿਤੇ ਥੋੜਾ ਬਹੁਤਾ ਸਿਆਸੀ ਰੁਚੀਆਂ ਵੀ ਰੱਖਦੀ ਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੋਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਸਿਹਤ ਸੰਬੰਧੀ ਜਾਣਕਾਰੀਆਂ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਬਹੁਤ ਬਹੁਤ ਟਾਈਮ ਦੇਣ ਲਈ ਜੀ। ਤੇ ਹਾਂਜੀ ਡਾਕਟਰ ਸਾਹਿਬ ਕਈ ਮੈਸੇਜ ਆਏ ਸੀ, ਕਈ ਲੋਕ ਪੁੱਛ ਰਹੇ ਸੀ ਜਵਾਕਾਂ ਦੇ ਗਲੇ ਹੋ ਜਾਂਦੇ ਆ ਜੀ, ਉਹਨਾਂ ਦੇ ਬਾਬਤ ਜ਼ਰੂਰ ਦੱਸਿਓ ਜੀ ਕੋਈ ਇਲਾਜ। ਹਾਂਜੀ, ਇਹ ਆਪਾਂ ਨਾ ਜਿਵੇਂ ਟੌਂਸਲਸ ਕਹਿੰਦੇ ਇਹਨੂੰ ਮੈਡੀਕਲ ਟਰਮ ਦੇ ਵਿੱਚ, ਗਲੇ ਦੇ ਵਿੱਚ ਆਪਣੇ ਥਾਇਰੋਇਡ ਤੋਂ ਉੱਪਰ ਜਾਂ ਦੇ ਥੱਲੇ ਉੱਥੇ ਇਹ ਕੁਦਰਤ ਨੇ ਬਣਾਏ ਹੋਏ ਨੇ। ਇਹ ਮੇਨ ਇਹਨਾਂ ਦਾ ਫੰਕਸ਼ਨ ਹੈਗਾ ਫਿਲਟਰ ਕਰਨਾ। ਜੋ ਵੀ ਆਪਾਂ ਖਾਣਾ ਖਾਂਦੇ ਆ ਉਹਦੇ ਵਿੱਚ ਕੁਝ ਇਦਾਂ ਦਾ ਕੋਈ ਬੈਡ ਬੈਕਟੀਰੀਆ ਨਾ ਅੰਦਰ ਚਲੇ ਜਾਵੇ, ਕੋਈ ਵਾਇਰਸ ਨਾ ਅੰਦਰ ਚਲੇ ਜਾਵੇ, ਉਹਨੂੰ ਇਹ ਫਿਲਟਰ ਕਰਦੇ ਨੇ। ਪਰ ਕਈ ਵਾਰ ਕੀ ਹੁੰਦਾ, ਬੱਚੇ ਤੁਹਾਨੂੰ ਪਤਾ ਹੀ ਹੈ ਜੀ, ਠੰਡੀਆਂ ਚੀਜ਼ਾਂ ਜ਼ਿਆਦਾ ਖਾਈ ਜਾਂਦੇ ਹੁੰਦੇ ਨੇ, ਆਈਸਕ੍ਰੀਮ ਵਗੈਰਾ ਵੱਧ ਖਾ ਲੈਂਦੇ ਨੇ, ਉਹਨਾਂ ਇਹ ਆਪਣੇ ਆਪ ਇਨਫੈਕਟਡ ਹੋ ਜਾਂਦੇ ਨੇ, ਜਿਵੇਂ ਸੁੱਜ ਜਾਂਦੇ ਨੇ ਜੀ। ਉਹਨਾਂ ਬੱਚਿਆਂ ਨੂੰ ਜਿਵੇਂ ਥੁੱਕ ਨੰਘਾਉਣ 'ਚ ਵੀ ਪ੍ਰੋਬਲਮ ਆਉਂਦੀ ਆ, ਗਲਾ ਕਈ ਵਾਰ ਪੱਕ ਜਾਂਦਾ, ਬੁਖਾਰ ਹੋ ਜਾਂਦਾ। ਤੇ ਜਦੋਂ ਡਾਕਟਰ ਕੋਲ ਲੈ ਕੇ ਜਾਂਦੇ ਆਪਾਂ, ਫੈਮਿਲੀ ਡਾਕਟਰ ਕੋਲ, ਉਹ ਕਹਿੰਦਾ ਜੀ ਟੌਂਸਲਸ ਹੋ ਗਏ, ਇਹ ਤਾਂ ਆਪਰੇਟ ਕਰਾਉਣੇ ਪੈਣੇ ਨੇ, ਘਟਾਉਣੇ ਪੈਣੇ ਨੇ। ਪਰ ਆਯੁਰਵੇਦ ਦੇ ਵਿੱਚ ਜੋ ਅਸੀਂ ਇਲਾਜ ਕਰਦੇ ਹਾਂ ਉਹਨਾਂ ਨੂੰ ਘਟਾਉਣ ਦੀ ਲੋੜ ਨਹੀਂ ਪੈਂਦੀ, ਇਹ ਠੀਕ ਹੋ ਜਾਂਦੇ ਨੇ। ਕਿਉਂਕਿ ਜੇ ਤੁਸੀਂ ਇੱਕ ਵਾਰ ਘਟਾਤੇ ਤਾਂ ਲਾਈਫ ਟਾਈਮ ਲਈ ਬੱਚਿਆਂ ਨੂੰ ਪ੍ਰੋਬਲਮ ਰਹਿੰਦੀ ਆ। ਉਹਨਾਂ ਨੂੰ ਬੁਖਾਰ ਬਹੁਤ ਛੇਤੀ ਹੁੰਦਾ, ਉਹਨਾਂ ਦਾ ਗਲਾ ਬਹੁਤ ਛੇਤੀ ਬੈਠ ਜਾਂਦਾ, ਫਿਰ ਆਪਾਂ ਕੁਝ ਨਹੀਂ ਕਰ ਸਕਦੇ। ਪਰ ਮੈਂ ਇੱਦਾਂ ਸੈਂਕੜੇ ਹੀ ਬੱਚਿਆਂ ਦਾ ਇਲਾਜ ਕਰ ਚੁੱਕਾ। ਦਵਾਈ ਦੇ ਕੇ ਹੀ ਆਪਾਂ ਠੀਕ ਕਰ ਲੈਂਦੇ ਇਹਨੂੰ। ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਆ ਵੀ ਗਲੇ ਹੋ ਗਏ, ਜੀ ਜੀ, ਇੱਥੇ ਆਪਾਂ ਕਹਿੰਦੇ ਟੌਂਸਲਸ ਹੋ ਗਏ। ਤਾਂ ਇਸ ਕਰਕੇ ਇਹਨੂੰ ਘਟਾਉਣ ਦੀ ਜ਼ਰੂਰਤ ਨਹੀਂ, ਤੇ ਆਪਾਂ ਇਹਦਾ ਆਯੁਰਵੈਦਿਕ ਦਵਾਈ ਨਾਲ ਹੀ ਪਰਮਾਨੈਂਟ ਇਲਾਜ ਕਰ ਸਕਦੇ ਹਾਂ ਵਿਦਆਊਟ ਐਨੀ ਸਾਈਡ ਇਫੈਕਟ। ਤੇ ਦੂਜੇ ਪਾਸੇ ਸਰਜਰੀ ਆ, ਸਰਜਰੀ ਤੁਹਾਨੂੰ ਪਤਾ ਹੀ ਹੈ, ਫਿਰ ਇੱਕ ਵਾਰ ਸਰਜਰੀ ਹੋ ਗਈ ਬਾਅਦ ਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਨਾ ਉਹਦਾ। ਜੇ ਫਿਲਟਰ ਹੀ ਕੱਢਤਾ ਫਿਰ ਵਾਇਰਸ ਬੈਕਟੀਰੀਆ ਨੂੰ ਕੌਣ ਰੋਕੂਗਾ? ਇਸ ਕਰਕੇ ਉਹ ਬੱਚੇ ਵੱਧ ਬਿਮਾਰ ਰਹਿੰਦੇ ਨੇ, ਉਹਨਾਂ ਦਾ ਗਲਾ ਵੀ ਵੱਧ ਖਰਾਬ ਰਹਿੰਦਾ ਜਿਨ੍ਹਾਂ ਦੇ ਟੌਂਸਲ ਆਪਰੇਟ ਹੋਏ ਹੁੰਦੇ ਨੇ। ਇਸ ਕਰਕੇ ਟੌਂਸਲ ਸੰਬੰਧੀ ਜਾਂ ਹੋਰ ਵੀ ਕੋਈ ਵੀ ਦਿੱਕਤ ਹੋਵੇ ਸਿਹਤ ਸੰਬੰਧੀ, ਚਾਹੇ ਜੋੜਾਂ ਦਰਦ, ਸਕਿਨ ਪ੍ਰੋਬਲਮ ਹੋਵੇ, ਪੇਟ ਸੰਬੰਧੀ ਕੋਈ ਪ੍ਰੋਬਲਮ ਹੋਵੇ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਜੋਤ ਆਯੁਰਵੈਦਿਕ ਸੈਂਟਰ। ਇੱਕ ਆਪਣੇ ਬਰੈਂਪਟਨ ਦੇ ਵਿੱਚ, ਟੋਰਾਂਟੋ ਦੇ ਵਿੱਚ ਕਲੀਨਿਕ ਹੈ ਜੀ। ਤੇ ਫੋਨ ਨੰਬਰ 6474652800 647 465 2800 ਆ। ਬਾਕੀ ਜੋਤ ayurvedic.com ਤੋਂ ਵੀ ਸਾਰੀ ਇਨਫੋਰਮੇਸ਼ਨ ਲਈ ਜਾ ਸਕਦੀ ਆ। ਠੀਕ ਹੈ। ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੇਟਫਾਰਮ ਨੇ ਜੀ, ਉਹਨਾਂ ਤੇ ਜੋਤ ਆਯੁਰਵੈਦਿਕ ਨਾਮ ਦਾ ਸਟੋਰ ਆਪਣੇ ਬਣਿਆ ਹੋਇਆ ਅਕਾਊਂਟ, ਜੋਤ ਆਯੁਰਵੈਦਿਕ ਸੈਂਟਰ। ਉੱਥੇ ਮੈਂ ਟਾਈਮ ਟਾਈਮ ਤੇ ਪੇਸ਼ੈਂਟਸ ਦੀਆਂ ਵੀਡੀਓਜ਼ ਪਾਉਂਦਾ ਰਹਿਣਾ, ਜਿਹੜੇ ਕਿ ਪੇਸ਼ੈਂਟ ਕਾਫੀ ਕਰੋਨਿਕ ਪ੍ਰੋਬਲਮ ਨਾਲ ਠੀਕ ਹੋਏ ਨੇ। ਮੈਂ ਵੀਡੀਓ ਸਿਰਫ ਉਸੇ ਪੇਸ਼ੈਂਟ ਦੀ ਪਾਉਣਾ ਜਿਹੜਾ ਕਾਫੀ ਕਰੋਨਿਕ ਹੁੰਦਾ, ਅਦਰਵਾਈਜ਼ ਰੈਗੂਲਰ ਪੇਸ਼ੈਂਟ ਦੀ ਵੀਡੀਓ ਬਣਾ ਕੇ ਪਾਉਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਇਸ ਕਰਕੇ ਬਾਕੀ ਪੇਸ਼ੈਂਟਸ ਦੇ ਰਿਵਿਊ ਵਗੈਰਾ ਵੀ ਚੈੱਕ ਕਰ ਸਕਦੇ ਹੋ ਗੂਗਲ ਤੇ। ਜਦੋਂ ਤੁਸੀਂ ਜੋਤ ayurvedic.com ਸਰਚ ਕਰੇਂਗੇ ਨਾ, ਜੋਤ ਆਯੁਰਵੈਦਿਕ, ਤੇ ਗੂਗਲ ਦੇ ਰਿਵਿਊ ਆ ਜਾਂਦੇ ਨੇ, ਤੁਸੀਂ ਉੱਥੇ ਵੀ ਪੜ੍ਹ ਸਕਦੇ ਹੋ ਵੀ ਜਿਹੜੇ ਕਰੋਨਿਕ ਪੇਸ਼ੈਂਟ ਸੀਗੇ, ਕਾਫੀ ਸੀਰੀਅਸ ਕੰਡੀਸ਼ਨ ਨਾਲ ਸੀਗੇ ਬਿਮਾਰ, ਵੀ ਉਹ ਕਿੰਨੀ ਜਲਦੀ ਆਯੁਰਵੈਦਿਕ ਦਵਾਈਆਂ ਨਾਲ ਠੀਕ ਹੋਏ ਨੇ। ਇਹਨਾਂ ਦੀ ਇੱਕ ਹੋਪ ਜਾਗਦੀ ਆ, ਪੇਸ਼ੈਂਟ ਨੂੰ ਥੋੜਾ ਜਿਹਾ ਹੌਸਲਾ ਹੁੰਦਾ ਵੀ ਜੇ ਇਹ ਪੇਸ਼ੈਂਟ ਠੀਕ ਹੋਏ ਨੇ ਮੈਂ ਵੀ ਠੀਕ ਹੋ ਸਕਦਾ। ਇਸ ਕਰਕੇ ਸੰਪਰਕ ਕਰ ਸਕਦੇ ਹੋ ਜੀ 647 465 2800 6474652800। ਬਾਕੀ ਅਮਰੀਕਾ ਦੇ ਵਿੱਚ ਜਿੰਨੇ ਵੀ ਪੇਸ਼ੈਂਟ ਨੇ ਜੀ, ਉਹਨਾਂ ਨੂੰ ਅਸੀਂ ਫੋਨ ਦੇ ਉੱਪਰ ਗੱਲ ਕਰਕੇ ਤੇ ਦਵਾਈ ਉਹਨਾਂ ਨੂੰ ਅਸੀਂ ਘਰੇ ਪਹੁੰਚਦੀ ਕਰ ਦਿੰਦੇ ਹਾਂ। ਸਾਡੇ ਕੋਲ ਡਿਲੀਵਰੀ ਦਾ ਸਿਸਟਮ ਹੁੰਦਾ ਇੱਥੇ। ਠੀਕ ਹੈ ਜੀ, ਬਹੁਤ ਬਹੁਤ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਆਪਣੇ ਨਾਲ ਜੁੜੇ ਸਨ ਜੋਤ ਆਯੁਰਵੈਦਿਕ ਸੈਂਟਰ ਕੈਨੇਡਾ, ਟੋਰਾਂਟੋ ਕੈਨੇਡਾ ਤੋਂ ਗੁਰਜੋਤ ਸਿੰਘ, ਡਾਕਟਰ ਗੁਰਜੋਤ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਅੱਜ ਗਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਜਾਂਦੇ ਜਾਂਦੇ ਆਪਾਂ ਕਈ ਹੋਰ ਖਬਰਾਂ ਤੇ ਜਿਹੜੀ ਝਾਤਖੋਰੀ ਕਰਦੇ ਜਾਂਦੇ ਹਾਂ। ਰੁਕ ਕਰਾਂਗੇ ਸੁਲਤਾਨਪੁਰ ਲੋਧੀ ਦਾ ਪ੍ਰਕਾਸ਼ ਪੁਰਬ ਦੇ ਮੌਕੇ ਵੱਡੀ ਗਿਣਤੀ ਜਿਹੜੀ ਗੁਰਦੁਆਰਾ ਸੰਗਤ ਹੈ, ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 594ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੇ ਰੰਗਾਂ ਦੇ ਵਿੱਚ ਪੂਰੀ ਤਰ੍ਹਾਂ ਰੰਗੀ ਗਈ। ਇਸੇ ਦੌਰਾਨ ਗੁਰਦੁਆਰਾ ਬੇਰ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਤੇ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਜਾਣਕਾਰੀ ਦੇ ਮੁਤਾਬਕ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ। ਅੰਮ੍ਰਿਤ ਵੇਲੇ ਤੋਂ ਹੀ ਸੰਗਤ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਦੇ ਲਈ ਆਉਣੀ ਸ਼ੁਰੂ ਹੋ ਗਈ ਸੀ। ਦੁਪਹਿਰ ਸਮੇਂ ਕਿਣਮਿਣ ਹੋਣ ਦੇ ਬਾਵਜੂਦ ਸੰਗਤ ਦੀ ਆਮਦ ਜਾਰੀ ਰਹੀ। ਇਸੇ ਦੌਰਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਰਾਗੀ ਢਾਡੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਦੇ ਨਾਲ ਜੁੜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੰਗਤ ਦੇ ਠਹਿਰਨ ਅਤੇ ਲੰਗਰ ਦੀ ਪੂਰੀ ਵਿਵਸਥਾ ਕੀਤੀ ਗਈ ਸੀ। ਸੁਲਤਾਨਪੁਰ ਲੋਧੀ ਕਸਬੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਲੰਗਰ ਲਗਾਏ ਗਏ ਸਨ।
ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇਹਦੇ ਨਾਲ ਅਮਰੀਕਾ ਦੇ ਵਿੱਚ ਕਾਰੋਬਾਰ ਦੇ ਕੀ ਹਾਲਾਤ ਹੈ, ਅਮਰੀਕਾ ਦੇ ਵਿੱਚ ਬਿਜ਼ਨਸ ਦੇ ਕੀ ਹਾਲਾਤ ਨੇ ਤੇ ਹੋਰ ਕਈ ਜਾਣਕਾਰੀਆਂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।